ਜੀ। ਅਗਲੀ ਦੀਪਕ ਜੀ ਗੱਲ ਕਰੀਏ ਮੰਤਰੀ ਕਟਾਰੂ ਚੱਕ ਦਾ ਵੀਡੀਓ ਪਾਰਟਨਰ ਆਇਆ ਸਾਹਮਣੇ, ਸਰਕਾਰ ਕਸੂਤੀ ਘਿਰੀ ਆ, ਇਸ ਤੇ ਵੀ ਕੋਈ ਜਵਾਬ ਜੂਬ ਦੇ ਰਹੇ ਆ ਜਾਂ ਨਹੀਂ? ਨਹੀਂ ਜੀ, ਅਜੇ ਤੱਕ ਲਾਲਚੰਦ ਕਟਾਰੂ ਚੱਕ ਮਾਮਲੇ ਦੇ ਵਿੱਚ, ਕਿਉਂਕਿ ਇੱਕ ਤਾਂ ਵੀਡੀਓ ਵਾਲਾ ਮਾਮਲਾ ਹੁਣ ਸਿੱਧਾ ਹੀ ਹੋ ਗਿਆ ਜੀ ਕਿ ਉਹ ਲਾਲਚੰਦ ਕਟਾਰੂ ਚੱਕ ਦਾ, ਚਾਹੇ ਉਹਦੇ ਵਿੱਚ ਪਹਿਲਾ ਨਾਮ ਕੋਈ ਜਨਤਕ ਕਰਕੇ ਰਾਜੀ ਨਹੀਂ ਸੀ, ਪਰ ਸੋਸ਼ਲ ਮੀਡੀਆ ਤੇ ਜਿਹੋ ਜਿਹਾ ਮਤਲਬ ਕਿ ਇਹਨਾਂ ਦਾ ਜਲੂਸ ਨਿਕਲ ਰਿਹਾ, ਮੈਨੂੰ ਨਹੀਂ ਲੱਗਦਾ ਕਦੇ ਕਿਸੇ ਵਿਅਕਤੀ ਦਾ ਜਾਂ ਕਿਸੇ ਪਾਰਟੀ ਦਾ ਏਦਾਂ ਜਲੂਸ ਨਿਕਲਿਆ ਹੋਵੇ ਕਿ ਸੱਤਾ ਚ ਹੁੰਦਿਆਂ ਇਹੋ ਜਿਹੇ ਹਾਸੋਹੀਣੀ ਸਥਿਤੀ ਚੋਂ ਲੰਘਣਾ ਪਵੇ, ਕਿ ਇਹ ਬਦਲਾਅ ਨਹੀਂ ਕਿਸੇ ਨੇ ਉਮੀਦ ਕੀਤੀ ਸੀ ਕਿ ਇਹੋ ਜਿਹੇ ਕਾਰਿਆਂ ਦੇ ਵਿੱਚ ਵੀ ਇਹ ਕਰਨਗੇ। ਹੁਣ ਮਤਲਬ ਸੋਸ਼ਲ ਮੀਡੀਆ ਤੇ ਲੋਕ ਲਿਖ ਪਾਉਂਦੇ ਨੇ, ਕਹਿੰਦੇ ਉੱਥੇ ਜਾਂਦੇ ਨੇ ਵੋਟਾਂ ਮੰਗਣ, ਅਗਲੇ ਕਹਿੰਦੇ ਪਹਿਲਾਂ ਵੀਡੀਓ ਦਿਓ ਜੀ ਫਿਰ ਵੋਟ ਦੇਵਾਂਗੇ। ਸੋ ਇਸੇ ਤਰ੍ਹਾਂ ਉੱਥੇ ਲੋਕ ਸੁਖਪਾਲ ਖਹਿਰੇ ਦੇ ਤੰਜ ਕਸਮ ਦੇ ਹਵਾਲੇ ਨਾਲ ਗੱਲ ਕਰੀ ਜਾਂਦੇ ਆ ਕਿ ਜੀ ਇਹ ਕਿਹੜਾ ਸ਼ਰਾਬ ਦੀਆਂ ਬੋਤਲਾਂ ਰੱਖਣ ਦਾ ਲਾਇਸੈਂਸ ਹੈ ਕਿ ਸਾਰਾ ਕੁਝ ਖਹਿਰੇ ਕੋਲ ਹੋਵੇ ਜੀ, ਜਨਤਾ ਕਿਉਂ ਨਹੀਂ ਕਰਦੇ ਜੀ ਵੀਡੀਓ, ਖਹਿਰੇ ਕੋਲ 3 ਵੀਡੀਓ ਹੋਰ ਨੇ। ਉਧਰ ਖਹਿਰਾ ਕਹਿੰਦਾ ਕਿ ਮੈਨੂੰ ਉਮੀਦ ਹੈ ਲੋਕ ਤੇ ਪਾਰਟੀ ਮੇਰੇ ਨਾਲ ਖੜੂਗੀ, ਕਿਉਂਕਿ ਮੈਨੂੰ ਕਿਸੇ ਵੀ ਸਮੇਂ ਗ੍ਰਿਫਤਾਰ ਕੀਤਾ ਜਾ ਸਕਦਾ। ਕੱਲ ਦਾ ਹੁਣ ਉਹ ਫੋਨ ਨਹੀਂ ਚੁੱਕ ਰਿਹਾ, ਤੇ ਹੋ ਸਕਦਾ ਫੋਨ ਕਿਤੇ ਹੋਵੇ ਤੇ ਆਪ ਅੱਡ ਹੋਵੇ, ਕਿਉਂਕਿ ਲੋਕੇਸ਼ਨ ਵਾਲੇ ਪੁਲਿਸ ਅੱਜ ਕੱਲ੍ਹ ਫੜਦੀ ਆ। ਸੋ ਇਸ ਲਈ ਇਹ ਵੀ ਸੁਖਪਾਲ ਖਹਿਰਾ ਨੇ ਕਿਹਾ ਕਿ ਹਾਂ ਮੇਰੀ ਗ੍ਰਿਫਤਾਰੀ ਕਿਸੇ ਵੀ ਸਮੇਂ ਕੀਤੀ ਜਾ ਸਕਦੀ, ਕਿਉਂਕਿ ਮੈਂ ਸਰਕਾਰ ਦੇ ਤਾਜ ਉਧੇੜਦਾ, ਮੈਂ ਸਰਕਾਰ ਦੇ ਝੂਠ ਨੂੰ ਸਾਹਮਣੇ ਲਿਆਉਣਾ, ਸਰਕਾਰ ਦੇ ਠੱਗੀਆਂ ਠੋਰੀਆਂ ਮੈਂ ਸਾਹਮਣੇ ਲਿਆਉਣਾ, ਇਸ ਲਈ ਕਹਿੰਦੇ ਕਿ ਮੇਰੀ ਗ੍ਰਿਫਤਾਰੀ ਕਿਸੇ ਵੀ ਸੰਭਵ ਹੈ। ਪਰ ਲਾਲਚੰਦ ਕਟਾਰੂ ਚੱਕ ਮਾਮਲੇ ਦੇ ਵਿੱਚ ਜਿਹੜਾ ਦੂਸਰਾ ਉਹਦਾ ਵੀਡੀਓ ਪਾਰਟਨਰ ਹੈ ਜੀ, ਉਹ ਕਹਿੰਦਾ ਜੀ ਮੈਂ ਤਾਂ ਜਵਾਬ ਸੀ, ਜਦੋਂ ਕਹਿੰਦਾ ਸੋਸ਼ਲ ਮੀਡੀਆ ਰਾਹੀਂ ਮੇਰੀ ਮਿੱਤਰਤਾ ਹੋਈ ਤੇ ਮੈਨੂੰ ਬੁਲਾ ਲਿਆ ਗਿਆ ਤੇ ਮੈਂ ਨਾਲ ਰਹਿਣ ਲੱਗ ਗਿਆ ਤੇ ਮੇਰੀ ਵਰਤੋਂ ਹੁੰਦੀ ਰਹੀ, ਤੇ ਇਹ ਇਸ ਲਈ ਕਹਿੰਦਾ ਮੈਂ ਤਾਂ ਡਰਦਾ ਨਹੀਂ ਬੋਲ ਪਾ ਰਿਹਾ ਸੀਗਾ ਕਿ ਐਡਾ ਬੜਾ ਬੰਦਾ, ਐਡੀ ਬੜੀ ਪਹੁੰਚ ਹੈ, ਸਰਕਾਰ ਹੈ। ਸੋ ਹੁਣ ਮੈਂ ਤਾਂ ਜੀ ਮੇਰੇ ਘਰ ਨੂੰ ਵੀ ਖਤਰਾ, ਮੇਰੇ ਪਰਿਵਾਰ ਨੂੰ ਵੀ ਖਤਰਾ, ਮੇਰੀ ਜਾਨ ਨੂੰ ਵੀ ਖਤਰਾ, ਇਸ ਲਈ ਮੈਂ ਤਾਂ ਦਿੱਲੀ ਬੈਠਾ। ਤੇ ਉਸੇ ਤਰ੍ਹਾਂ ਦੀ ਤੇਜ਼ੀ ਹੈ ਕਿ ਸਰਕਾਰਾਂ ਕਦੇ ਆਮ ਬੰਦੇ ਦੀ ਸ਼ਿਕਾਇਤ ਤੇ ਏਦਾਂ ਕਦੇ ਕੰਮ ਕਰਦੀਆਂ ਦਿਖੀਆਂ ਕਿ ਅਜੇ ਉਹਨੇ ਕਮਿਸ਼ਨ ਨੂੰ, ਐਸਸੀ ਕਮਿਸ਼ਨ ਨੂੰ ਚਿੱਠੀ ਸੌਂਪੀ ਨਹੀਂ, ਉਹਨਾਂ ਜਦੋਂ ਚਿੱਠੀ ਕੱਢਤੀ, ਮੈਨੂੰ ਤਾਂ ਚਿੱਠੀ ਪਹਿਲਾਂ ਤਿਆਰ ਕੀਤੀ ਸੀ, ਸ਼ਿਕਾਇਤ ਪੱਤਰ ਬਾਅਦ ਚੋਂ ਲਿਆ। ਸੋ ਇਹਨਾਂ ਨੇ ਜਦੇ ਦੇਰ ਨਹੀਂ ਲਾਈ ਤੇ ਜਦੇ ਭੇਜਤੀ ਪੰਜਾਬ ਦੇ ਚੀਫ ਸੈਕਟਰੀ ਨੂੰ, ਪੰਜਾਬ ਸਰਕਾਰ ਨੂੰ ਕਿ ਦਿਓ ਜੀ ਜਵਾਬ। ਸੋ ਹੁਣ ਇੱਧਰ ਇਹ ਜਵਾਬ ਦੇਣਗੇ ਜਾਂ ਨਹੀਂ, ਕਿਉਂਕਿ ਇਹ ਮਾਮਲਾ ਟਾਲਣਾ ਚਾਹੁੰਦੇ ਸੀ 10 ਤਰੀਕ ਤੱਕ, ਕਿ ਕਿਸੇ ਤਰ੍ਹਾਂ 10 ਤਰੀਕ ਟਪਾ ਲਈ, ਉਸ ਤੋਂ ਬਾਅਦ ਦੇਖਾਂਗੇ। ਪਰ ਇਹਨਾਂ ਦੇ ਲਈ ਹੁਣ ਗਲੇ ਦੀ ਹੱਡੀ ਬਣਦਾ ਜਾ ਰਿਹਾ ਇਹ ਮਾਮਲਾ, ਤੇ ਇਸ ਮਾਮਲੇ ਦੇ ਵਿੱਚ ਮੈਨੂੰ ਲੱਗ ਰਿਹਾ ਕਿ ਰਾਜਪਾਲ ਹੋਰਾਂ ਵੱਲੋਂ ਅੱਜ ਜਾਂ ਕੱਲ੍ਹ ਤੱਕ ਉਹ ਰਿਪੋਰਟ ਵੀ ਜਿਹੜੀ 3 ਦਿਨਾਂ 'ਚ ਮੰਗੀ ਗਈ ਸੀ, ਉਹ ਕੱਲ੍ਹ ਤੱਕ ਜਨਤਕ ਕਰ ਦੇਣੀ ਜਾਣੀਆਂ, ਤੇ ਉਹਦਾ ਅਸਰ ਵੀ ਜਾਣਾ, ਕਿਉਂਕਿ ਰਾਜਪਾਲ ਵੀ ਬੀਜੇਪੀ ਦੇ ਪਲੇਅਰ ਵਜੋਂ ਖੇਡਦੇ ਨੇ। ਸੋ ਇਸ ਲਈ ਬੀਜੇਪੀ ਨੂੰ ਅੱਜ ਕੱਲ੍ਹ ਸਾਰਾ ਕੁਝ ਸੂਟ ਕਰਦਾ, ਤੇ ਇਹ ਪਰ ਆਮ ਆਦਮੀ ਪਾਰਟੀ ਦੇ ਲਈ ਹੁਣ ਦਿੱਕਤ ਖੜੀ ਹੋ ਗਿਆ। ਤੇ ਉਧਰ ਸੁਖਪਾਲ ਖਹਿਰਾ ਆਪੀ ਮਾਰ ਕਹੀ ਜਾਂਦਾ ਕਿ ਇਹ 2-3 ਵੀਡੀਓ ਹੋਰ ਨੇ, ਤੇ ਕਹਿਣ ਵਾਲੇ ਤਾਂ ਇਹ ਕਹਿੰਦੇ ਨੇ ਕਿ ਚੇਨ ਹੈ, ਇੱਕ ਗਰੋਹ ਦਾ ਇੱਕ ਮਤਲਬ ਕਿ ਇੱਕ ਤਿਆਰ ਕੀਤਾ ਹੋਇਆ ਕੰਮ ਹੈ, ਤੇ ਜਿਹੜੀ ਵੀ ਪਾਰਟੀ ਦਾ ਕੋਈ ਲੀਡਰ ਉਹਨਾਂ ਨੂੰ ਲੱਗਦਾ ਕਿ ਇਸ ਨੂੰ ਨਿਸ਼ਾਨੇ 'ਚ ਲੈਣਾ ਤੇ ਉਹਦੇ ਲਈ ਕਹਿੰਦੇ ਕਿ ਉਹ ਪੈਸਿਆਂ ਦੇ ਵੱਟੇ ਸਾਰਾ ਕੁਝ ਵੇਚਦੇ ਨੇ। ਸੋ ਜੋ ਵੀ ਹੋਵੇ, ਪਰ ਜੇਕਰ ਉਹ ਵੀਡੀਓ ਸੱਚ ਹੈ ਤਾਂ ਕਟਾਰੂ ਚੱਕ ਲਈ ਵੀ, ਪੰਜਾਬ ਸਰਕਾਰ ਲਈ ਵੀ, ਆਮ ਆਦਮੀ ਪਾਰਟੀ ਲਈ ਵੀ, ਤੇ ਪੰਜਾਬ ਲਈ ਵੀ ਨਮੋਸ਼ੀ ਵਾਲੇ ਪਲ ਹੋਣਗੇ। ਜੀ ਜੀ ਬਿਲਕੁਲ। ਲੱਗਦਾ ਆ ਵੀ ਇਸ ਦਾ ਕਿਤੇ ਨਾ ਕਿਤੇ ਨੁਕਸਾਨ ਜਲੰਧਰ ਜਿਮਨੀ ਚੋਣ ਦੇ ਵਿੱਚ ਇਹਨਾਂ ਨੂੰ ਝੱਲਣਾ ਜਿਹੜਾ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ। ਜਲੰਧਰ ਜਿਮਨੀ ਚੋਣ ਦੇ ਵਿੱਚ ਵੱਡੀ ਤਾਦਾਦ ਦੇ ਵਿੱਚ ਇਸ ਗੱਲ ਦਾ ਅਸਰ ਪਏਗਾ, ਕਿਉਂਕਿ ਇੱਕ ਪਾਸੇ ਕਾਂਗਰਸ ਪੂਰੇ ਜ਼ੋਰ ਸ਼ੋਰ ਨਾਲ ਲੱਗੀ ਹੈ। ਮੈਨੂੰ ਪਤਾ ਲੱਗਾ ਕੱਲ ਨਵਜੋਤ ਸਿੱਧੂ ਨੇ ਉਹਨਾਂ ਦਾ ਰੁੱਖ ਅਪਣਾ ਲਿਆ, ਉਹ ਜਿਹੇ ਜਿਹਾ ਰਿੰਕੂ ਟਿੰਕੂ ਕਹਿ ਕੇ ਉਹੀ ਆਪਣੇ ਅੰਦਾਜ਼ 'ਚ ਬੋਲਣ ਲੱਗੇ ਨੇ। ਪਤਾ ਨਹੀਂ ਉਹਦਾ ਅਸਰ ਮਤਲਬ ਪੋਜ਼ੀਟਿਵ ਹੋਏਗਾ ਜਾਂ ਨੈਗੇਟਿਵ ਹੋਏਗਾ, ਪਰ ਉਹ ਕਹਿੰਦੇ ਜੀ ਪੜ੍ਹੀ ਲਿਖੀ ਪ੍ਰੋਫੈਸਰ ਇਹ ਜੀ ਨਹੀਂ ਮਿਲਣੀ, ਜਦੋਂ ਤੁਹਾਡੀ ਆਵਾਜ਼ ਬਣੇਗੀ ਇਹ ਮੈਂਬਰ ਪਾਰਲੀਮੈਂਟ ਜਾਂ ਕੇਸੀ ਇਹਨੂੰ ਵੋਟਾਂ ਪਾਓ। ਤੇ ਦੂਸਰੇ ਪਾਸੇ ਮਤਲਬ ਕਿ ਜਿਹੜੇ ਬਹੁਜਨ ਸਮਾਜ ਪਾਰਟੀ ਦੇ ਲੀਡਰ ਨੇ, ਹੈ ਨਾ, ਬਹੁਜਨ ਸਮਾਜ ਪਾਰਟੀ ਦੇ ਜਿਹੜੇ ਲੀਡਰ ਨੇ ਉਹਨਾਂ ਦੇ ਹਵਾਲੇ ਨਾਲ, ਹਾਂ ਬਿਲਕੁਲ ਅਕਾਲੀ ਦਲ ਦੇ ਜਿਹੜੇ ਬਹੁਜਨ ਸਮਾਜ ਪਾਰਟੀ ਔਰ ਅਕਾਲੀ ਦਲ ਦੇ ਉਮੀਦਵਾਰ ਨੇ ਜਿਹੜੇ, ਹਾਂਜੀ ਸੁੱਖੀ, ਤੇ ਉਹਨਾਂ ਦੇ ਹਵਾਲੇ ਨਾਲ ਵੀ ਇਹ ਖਬਰ ਆ ਰਹੀ ਹੈ ਕਿ ਹਾਂ ਹੋ ਸਕਦਾ ਕਿ ਉਹ ਜਿਹੜੀ ਮਤਲਬ ਕਿ ਚੰਗੀ ਪਹੁੰਚ ਰੱਖਦੇ ਨੇ, ਅਪਰੋਚ ਰੱਖਦੇ ਨੇ, ਉਹਨਾਂ ਦੀ ਵੋਟ ਬੈਂਕ ਵਧਣ ਦਾ ਵੀ ਇੱਕ ਉਮੀਦ ਖੜੀ ਹੈ। ਸੋ ਦੂਸਰੇ ਪਾਸੇ ਜਿਹੜਾ ਸਭ ਤੋਂ ਵੱਡਾ ਸਵਾਲ ਹੈ ਉਹ ਹੈਗਾ ਬੀਜੇਪੀ ਦਾ। ਬੀਜੇਪੀ ਜਿਸ ਕਦਰ ਇਸ ਖੇਡ ਨੂੰ ਵੱਡਾ ਬਣਾ ਰਹੀ ਹੈ ਹੁਣ, ਚਾਹੇ ਉਹ ਕੇਜਰੀਵਾਲ ਤੇ ਹਮਲਾ ਕਰਕੇ, ਚਾਹੇ ਉਹ 45 ਕਰੋੜ ਦੀ ਗੱਲ ਕਰਕੇ, ਚਾਹੇ ਉਹਨੇ ਕਟਾਰੂ ਚੱਕ ਵਾਲੇ ਮਾਮਲੇ ਦੇ ਵਿੱਚ ਰਾਜਪਾਲ ਰਾਹੀਂ ਆ ਜਾਣ, ਚਾਹੇ ਖਹਿਰੇ ਰਾਹੀਂ ਆ ਜਾਣ। ਸੋ ਉਹ ਸਾਰੇ ਮਾਮਲੇ ਨੇ ਵੀ ਕਿਤੇ ਨਾ ਕਿਤੇ ਇਸ ਪਹਿਲੂ ਦੇ ਉੱਤੇ ਸਵਾਲ ਖੜਾ ਕਰ ਦੇਣਾ ਕਿ ਕੀ ਬੀਜੇਪੀ ਵੱਧ ਵੋਟਾਂ ਲਏਗੀ। ਜੇ ਬੀਜੇਪੀ ਵੱਧ ਵੋਟਾਂ ਲੈਂਦੀ, ਜਿਵੇਂ ਪਤਾ ਲੱਗ ਰਿਹਾ ਕਿ ਹਾਂ ਬੀਜੇਪੀ ਵੱਡੀ ਗਿਣਤੀ 'ਚ ਵੋਟਾਂ ਲੈ ਸਕਦੀ ਹੈ, ਤੇ ਉਹਦਾ ਪਤਾ ਲੱਗ ਨਕੋਦਰ ਖੇਤਰ ਜਾਂ ਜਲੰਧਰ ਸ਼ਹਿਰੀ ਖੇਤਰ ਉਹਨਾਂ ਦੀ ਵੱਡੀ ਤਾਕਤ ਵਜੋਂ, ਉਹਦਾ ਨੁਕਸਾਨ ਕਿਹਨੂੰ ਹੋਣਾ, ਫਾਇਦਾ ਕਿਹਨੂੰ ਹੋਣਾ, ਇਹਦਾ ਗਿਣਤ ਨਹੀਂ ਲੱਗ ਰਿਹਾ।
ਕੁਝ ਕਹਿੰਦੇ ਕਿ ਇਹਦਾ ਨੁਕਸਾਨ ਆਮ ਆਦਮੀ ਪਾਰਟੀ ਨੂੰ ਹੋ ਸਕਦਾ, ਕੁਝ ਕਹਿੰਦੇ ਕਿ ਨਹੀਂ, ਇਹਦਾ ਨੁਕਸਾਨ ਮਤਲਬ ਕਿ ਕਾਂਗਰਸ ਨੂੰ ਵੀ ਹੋ ਸਕਦਾ। ਸੋ ਜੇਕਰ ਬੀਜੇਪੀ ਔਰ ਅਕਾਲੀ ਉਮੀਦਵਾਰ ਦੀਆਂ ਵੋਟਾਂ ਵੱਧਦੀਆਂ ਨੇ ਤਾਂ ਕੀ ਨੁਕਸਾਨ ਕਾਂਗਰਸ ਦਾ ਹੋਏਗਾ ਜਾਂ ਆਮ ਆਦਮੀ ਪਾਰਟੀ ਦਾ ਹੋਏਗਾ, ਦੇਖਣ ਵਾਲੀ ਗੱਲ ਹੈ। ਸੋ ਪਰ ਬੀਜੇਪੀ ਆਪਣੀ ਪੂਰੀ ਤਾਕਤ ਝੋਂਕ ਚੁੱਕੀ ਹੈ, ਉਹ ਹਰ ਹਥਕੰਡਾ ਅਪਣਾ ਰਹੀ ਹੈ ਤੇ ਕਸਰ ਆਮ ਆਦਮੀ ਪਾਰਟੀ ਨੂੰ ਛੱਡਦੀ। ਉਹਨਾਂ ਕੋਲ ਸਰਕਾਰੀ ਮਸ਼ੀਨਰੀ ਹੈ, ਪੈਸਾ ਹੈ, ਤਾਕਤ ਹੈ, ਮਿੰਨਤਾਂ ਨੇ, ਬਿਜਲੀ ਦੇ ਬਿੱਲ ਨੇ, 1000 ਵਾਲਾ ਲਾਲਚ ਹੈ ਤੇ ਉੱਪਰ ਦੀ ਕੇਜਰੀਵਾਲ ਦੀਆਂ ਧਮਕੀਆਂ, ਜਿਹੜਾ ਕਹਿੰਦਾ ਸੀਗਾ ਕਿ ਕੰਮ ਕਰਾਉਣ ਦਾ ਸਾਡੇ ਕੋਲੇ ਆਉਣਾ। ਸੋ ਇਸ ਲਈ ਸਾਰੀਆਂ ਦੋਵੇਂ ਪਾਰਟੀਆਂ ਖੁੱਲ੍ਹ ਕੇ ਆਪਣੀ ਤਾਕਤ ਦੀ ਵਰਤੋਂ ਕਰ ਰਹੀਆਂ ਤੇ ਦੂਜੀਆਂ ਪਾਰਟੀਆਂ ਮਿੰਨਤਾਂ ਤੇ ਉਤਰੀਆਂ ਕਿ ਹਾਂ ਇੱਕ ਵਾਰ ਸਾਨੂੰ ਮੌਕਾ ਦੇ ਦਿਓ। ਤੇ ਭਗਵੰਤ ਮਾਨ ਵੀ ਇਸ ਵੇਲੇ ਨਾਲ ਗੱਲ ਕਰਦੇ ਨੇ, ਉਹ ਕਹਿੰਦੇ ਕਿ ਕਿੰਨੇ ਕੁ ਮਹੀਨਿਆਂ ਦੀ ਗੱਲ ਆ, 24 ਤਾਂ ਆਉਣ ਵਾਲੀ ਆ, 10 ਮਹੀਨੇ 11 ਮਹੀਨੇ ਸਾਨੂੰ ਮੌਕਾ ਦੇ ਕੇ ਦੇਖ ਲਓ, ਜੇ ਨਾ ਚੰਗੇ ਉਤਰੇ ਤਾਂ ਫਿਰ ਦੁਬਾਰਾ ਨਾ ਪਾਏ। ਪਰ ਕੀ ਹੁਣ ਜਲੰਧਰ ਦੇ ਵੋਟਰ ਇਹਨਾਂ ਦੇ 1 ਸਾਲ ਦੇ ਕਾਰਜਕਾਲ ਤੋਂ ਅੱਕ ਗਏ ਨੇ, ਜਾਂ ਉਹਨਾਂ ਨੂੰ ਲੱਗਦਾ ਕਿ ਬੀਜੇਪੀ ਪੰਜਾਬ ਦੀ ਤਾਰਨਹਾਰ ਬਣ ਸਕਦੀ ਆ, ਜਾਂ ਉਹਨਾਂ ਨੂੰ ਲੱਗਦਾ ਕਿ ਇਹ ਚੋਣਾਂ ਨਾਲ ਕੀ ਫਰਕ ਪੈਣਾ, ਨਾ ਸਰਕਾਰ ਦੀ ਡਿੱਗਣੀਆਂ ਨਾਲ ਫਰਕ ਪੈਣਾ, ਇਸੇ ਲਈ ਕੀ ਰੋਡ ਸ਼ੋਅ ਦੇ ਵਿੱਚ ਰੈਲੀਆਂ 'ਚ ਲੋਕ ਘੱਟ ਆ ਰਹੇ ਨੇ। ਸੋ ਇਹ ਸਾਰੇ ਹਵਾਲੇ ਕਿਤੇ ਨਾ ਕਿਤੇ ਸੰਕੇਤ ਕਰਦੇ ਨੇ ਕਿ ਪਾਰਟੀਆਂ ਦਾ ਜ਼ੋਰ ਲੱਗਿਆ ਪਰ ਲੋਕਾਂ ਦਾ ਇਹਨਾਂ ਦੇ ਉੱਤੇ ਭਰੋਸਾ ਨਹੀਂ ਹੈ। ਫਿਰ ਵੀ ਵੋਟਾਂ ਪੈਣਗੀਆਂ, ਨਤੀਜੇ ਆਉਣਗੇ ਤੇ ਉਹ ਤੋਂ ਬਾਅਦ ਕਾਫੀ ਰਾਜਨੀਤੀ ਪੰਜਾਬ ਦੀ ਬਦਲੂਗੀ, ਕਾਫੀ ਸਿਨੈਰੀਓ ਬਦਲੂਗਾ। ਕਾਫੀ ਕੁਛ ਜਿਹੜਾ ਬਿਲਕੁਲ